हाँ उतरो माई जरा थले। हाँ जी थले हो इत्थे खलोवो जरा मैं आना। पुत किथे नहीं चला आ? ओ किते नहीं चला आ जाना मैं इत्थे चलना नेड़े ही। अच्छा पुत छेती आ आहो जा। इत्थे खलोयो ना देख देख के पीछे हो जा। मैंने पुत दींदा नहीं। आ कुछ नहीं हुंदा इत्थे खलो जा। छेती आ जा मेरा पुत। या अल्लाह खैर करी मेरे पुत दी खैर सलाह ना आवे। मैनू तो अखां दे भी नहीं दींदा। अल्लाह खैर करी खैर ना मेरा पुत आवे तंदुरुस्ती ना आवे। अल्लाह खैर करी गुलजार अहमद मेरा पुत आया नहीं हले हैगा खैर होवे। अल्लाह खैर मेरा। अस्सलाम वालेकुम मां जी। वालेकुम सलाम। मां जी इत्थे खलोते हो खेतां दे विच? ओ पुत मेरा पुत इधर नूं गया हुणे हले पेट्रोल पंप ते तेल पाउण गया आ जाना उन्हें हुणे। मां जी इत्थे केड़ा पेट्रोल पंप है? इत्थे सारे खेत हैगे आ। नहीं पुत तुहानू दिखदा नहीं मां जी? नहीं पुत मैनू दींदा नहीं हैगा ते मेरा पुत मैनू कदी भी ना छड्ड के जावे। नहीं मां जी इत्थे पेट्रोल पंप ते इत्थे तो 10 किलोमीटर दूर तक पेट्रोल पंप ने की कह के गया ਤੁਹਾਡਾ ਪੁੱਤਰ? कहंदा मैं ना पेट्रोल पंप ते चला मैं हुणे तेल पा के आया ना। इत्थे तो नेरा होण डया शाम होण डई आ। अल्लाह माफी देवे। पुत अल्लाह दी शुक्र ते खैर सल्ला ना मेरा पुत गुलजार अहमद खैर ही सल्ला ना आवे। मां जी 2 घंटे हो गए आ हाले तक ਤੁਹਾਡਾ ਪੁੱਤਰ ਆਇਆ ਨਹੀਂ। ਉਹਨੇ ਨਹੀਂ ਆਣਾ ਮਾਂ ਜੀ। ओ नहीं पुत अल्लाह खैर करे। ਤੁਸੀਂ ਆਓ ਮਾਂ ਜੀ ਮੇਰੇ ਨਾਲ। ਤੁਸੀਂ ਪੁੱਤ ਤੂੰ ਗੁਲਜ਼ਾਰ ਅਹਿਮਦ ਵਾਸਤੇ ਦੁਆ ਮਾਂ ਜੀ ਅੱਲਾਹ ਤਾਲਾ ਉਹਨੂੰ ਸਿਹਤ ਤੰਦਰੁਸਤੀ ਰਵੇ। ਤੁਸੀਂ ਮੇਰੀ ਮਾਂ ਹੋ। ਜਦੋਂ ਗੁਲਜ਼ਾਰ ਅਹਿਮਦ ਆਏਗਾ ਤੁਹਾਡੇ ਨਾਲ ਭੇਜ ਦਿਆਂਗੇ। ਤੁਸੀਂ ਆਓ ਮੇਰੇ ਨਾਲ। ਮੇਰੀ ਮਾਂ ਅੱਗੇ ਨਹੀਂ ਹੈਗੀ। ਮੈਂ ਤਾਂ ਯਕੀਨ ਕਰੋ ਤਰਸ ਗਿਆ। ਆ ਜਾਓ। ਮੈਂ ਨਾ ਇੱਥੇ ਖੜੀ ਰਹਿਣਾ। ਮਾਂ ਜੀ ਮੇਰਾ ਪੁੱਤ ਇੱਥੇ ਆਊਗਾ ਮਾਂ ਤਾਂ ਜੀ ਰਾਤ ਹੋਣ ਡਈ ਆ। ਸ਼ਾਮਾਂ ਦਾ ਟਾਈਮ ਹੋਣ ਡਿਆ। ਆ ਜਾਓ ਮਾਂ ਜੀ। ਪੁੱਤ ਮੇਰਾ ਪੁੱਤ ਮੈਂ ਨਹੀਂ ਜਿੱਥੇ ਮੈਨੂੰ ਖੜੀ ਕਰ ਗਿਆ ਮੇਰਾ ਪੁੱਤ ਆ ਕੇ ਪਰੇਸ਼ਾਨ ਹੋਊਗਾ। ਮੇਰੇ ਘਰ ਆਓ ਮੇਰੇ ਨਾਲ ਚਲੋ। ਆ ਜਾਓ ਮਾਂ ਜੀ। ਨਹੀਂ ਪੁੱਤ ਮਾਂ ਜੀ ਆ ਜਾਓ। ਆ ਜਾਓ ਮਾਂ ਜੀ। ਫਿਰ ਤੁਹਾਨੂੰ ਤੁਹਾਡੇ ਘਰ ਛੱਡ ਕੇ ਆ ਜਾਾਂਗੇ। ਸੁਬਹ ਨੂੰ ਮੈਂ ਤੁਹਾਨੂੰ ਘਰ ਛੱਡ ਕੇ ਆਵਾਂਗਾ। ਆ ਜਾਓ। ਆ ਮੋਟਰਸਾਈਕਲ ਤੇ ਬੈਠੋ। ਪੁੱਤ ਮੇਰਾ ਨਹੀਂ ਦਿਲ ਮੰਨਦਾ। ਆ ਜਾਓ ਮਾਂ ਜੀ। ਆ ਜਾਓ। ਮੇਰੇ ਪੁੱਤ ਦੀ ਖਾਤਰ ਗੁਲਜ਼ਾਰ ਅਹਿਮਦ ਦੀ ਖਾਤਰ ਦੁਆ ਮੰਗ। ਮਾਂ ਜੀ ਅੱਲਾਹ ਤਾਲਾ ਤੁਹਾਡੇ ਪੁੱਤਰ ਦੀ ਜ਼ਿੰਦਗੀ ਕਰੇ। ਮੈਂ ਵੀ ਤੁਹਾਡਾ ਪੁੱਤਰ ਹਾਂ ਤੇ ਮੇਰੀ ਮਾਂ ਜੀ ਅੱਲਾਹ ਨੂੰ ਪਿਆਰੇ ਹੋ ਗਏ ਆ ਤੇ ਮੈਨੂੰ ਖੁਸ਼ੀ ਹੋਏਗੀ ਮੇਰੀ ਮਾਂ ਜੀ ਮੇਰੇ ਕੋਲ ਰਹਿਣਗੇ। ਮਾਵਾਂ ਤੇ ਰਹਿਮਤਾਂ ਹੁੰਦੀਆਂ। ਉਹ ਪੁੱਤ ਮੇਰੇ ਗੁਲਜ਼ਾਰ ਅਹਿਮਦ ਨੂੰ ਕੋਈ ਗੱਲ ਨਾ ਹੋਵੇ ਕੋਈ ਮਾਂ ਜੀ ਉਹਨਾਂ ਦਾ ਪਤਾ ਕਰ ਲੈਣੇ ਆ। ਤੁਸੀਂ ਘਰ ਆਓ ਰੋਟੀ ਛੋਟੀ ਖਾਓ ਪਾਣੀ ਛਾਣੀ ਪੀਓ। ਕਿਉਂ ਤੁਸੀਂ ਖਲੋਤੇ ਹੋਏ ਆ 2 ਘੰਟੇ ਮਾਂ ਜੀ? ਮੇਰੇ ਉਹਨਾਂ ਚਿਰ ਰੋਟੀ ਨਹੀਂ ਲੰਘਣੀ। ਉਹ ਪੁੱਤ ਮੇਰੇ ਨਹੀਂ ਰੋਟੀ ਲੰਘਣੀ। ਮਾਂ ਜੀ ਤੁਹਾਡੇ ਪੁੱਤਰ ਨੂੰ ਵੀ ਲੱਭ ਲੈਣੇ ਆ। ਬੈਠੋ। ਮੇਰਾ ਗੁਲਜ਼ਾਰ ਅਹਿਮਦ ਪੁੱਤ ਟੋਲੂਗਾ ਮੈਨੂੰ। ਮਾਂ ਜੀ ਤੁਸੀਂ ਆ ਮੋਟਰਸਾਈਕਲ ਆ ਜੀ ਦਿਖਦਾ ਨਹੀਂ ਤੁਹਾਨੂੰ ਮੇਰੇ ਖਿਆਲ? ਨਹੀਂ ਪੁੱਤ ਮੈਨੂੰ ਨਹੀਂ। ਇਹ ਮਾਂ ਜੀ 1 ਮਿੰਟ ਠਹਿਰੋ। ਇਹ ਮਾਂ ਜੀ ਆ ਮੋਟਰਸਾਈਕਲ ਹੈ ਜੀ। ਇਧਰ ਹੱਥ ਲਾਓ। ਇਹ ਇੱਥੇ ਜੀ। ਪੁੱਤ ਮੈਨੂੰ ਪਰੇਸ਼ਾਨੀ ਇਹ 1 ਮਿੰਟ ਠਹਿਰੋ ਜੀ ਮਾਂ ਜੀ। ਇਹ ਮੈਂ ਸਟਾਰਟ ਕਰਦਾ ਤੁਸੀਂ ਬੈਠੋ ਜੀ। ਹਾਂ ਜੀ ਬੈਠੋ। ਬਿਸਮਿਲ੍ਲਾ ਕਰੋ। ਅੱਛਾ ਪੁੱਤ ਅੱਲਾ ਖੈਰ ਕਰੇ ਮੇਰੇ ਪੁੱਤ ਪਰ ਅੱਲਾ ਖੈਰ ਕਰੇ। ਮੈਂ ਵੀ ਤੁਹਾਡਾ ਪੁੱਤਰ ਹਾਂ। ਤੁਹਾਡਾ ਪੁੱਤਰ ਕਿਤੇ ਨਹੀਂ ਜਾਂਦਾ। ਉਹ ਪੁੱਤ ਅੱਲਾ ਖੈਰ ਕਰੇ। ਉਹ ਮੇਰਾ ਪੁੱਤ ਆ ਕੇ ਟੋਲੂਗਾ। ਮਾਂ ਜੀ ਲੱਭ ਗਿਆ ਜੀ। ਉਹ ਆ ਫੋਨ ਕਿਦਾ ਆ ਗਿਆ? 1 ਮਿੰਟ ਯਾਰ ਫੋਨ ਸੁਣ ਲਵਾਂ ਮੈਂ ਕਿਦਾ ਆ ਗਿਆ। ਉਹ ਘਰੋਂ ਹੀ ਆ ਗਿਆ। ਹਾਂ ਓਏ ਯਾਰ ਛੱਡ ਆਇਆ ਮਾਈ ਨੂੰ ਉੱਥੇ ਲਾ ਆਇਆ ਕਿਤੇ ਜਾੜ ਬੀਆ ਬਾਣ ਦੇ ਵਿੱਚ। ਕੋਈ ਨਹੀਂ ਟੈਨਸ਼ਨ। ਦੱਸ ਕੀ ਲਿਆਵਾਂ ਆਂਦਾ ਪਕਾਉਣ ਵਾਸਤੇ? ਦੱਸ। ਸਾਰਾ ਕੰਮ ਹੋ ਗਿਆ। ਅੰਗੂਠੇ ਸ਼ੂਟੇ ਲਵਾ ਲਏ ਸਾਰਾ ਕੁਝ ਹੋ ਗਿਆ। ਵਾਲੇਕੁਮ ਸਲਾਮ। ਹਾਂਜੀ ਭਾਈ। ਭਾਈਜਾਨ ਆਪਣਾ ਨਾਮ ਕੀ ਹੈ? 1 ਮਿੰਟ ਯਾਰ ਬਾਅਦ ਚ ਕਰਦਾ ਮੈਂ। ਹਾਂਜੀ ਭਾਜੀ। ਆ ਜ਼ਮੀਨਾਂ ਆਪਣੀਆਂ ਜੀ? ਆਪਣੀਆਂ ਹੀ ਆ। ਕੀ ਨਾਮ ਆਪਣਾ? ਮੇਰਾ ਨਾਮ ਗੁਲਜ਼ਾਰ। ਆ ਦੇਖੋ ਤੁਹਾਡੀ ਮਾਂ ਜੀ। ਪਰਚਾ ਕਰਵਾ ਕੇ ਇਹਨੂੰ ਥਾਣੇ ਅੰਦਰ ਕਰਵਾਵਾਂਗੇ ਤੇ ਲਿੱਤਰ ਫਰਵਾਵਾਂਗੇ। ਅੱਗੇ ਤੋਂ ਬਾਅਦ ਤੁਹਾਨੂੰ ਛੱਡ ਕੇ ਨਹੀਂ ਜਾਏਗਾ। ਮੇਰੇ ਪੁੱਤ ਨੂੰ ਕਹਿਣੇ ਵਾਲਾ ਮਾਂ ਜੀ ਤੂੰ ਕੌਣ ਹੁੰਦਾ? 100 ਮਜਬੂਰੀਆਂ ਹੁੰਦੀਆਂ। ਮੇਰੇ ਪੁੱਤ ਨੂੰ ਨਹੀਂ ਕੁਝ ਵੀ ਕਰਨਾ। ਮੈਨੂੰ ਮਿਲ ਪਿਆ। ਲਓ ਜੀ ਦੋਸਤੋ ਇਸ ਵੀਡੀਓ ਦਾ ਮਕਸਦ ਇਹ ਸੀਗਾ ਯਾਰ ਮਾਵਾਂ ਜੀਵੀਆਂ ਤੇ ਕਦਰ ਕਰ ਲਓ। ਮਾਂ ਜੀ ਤੁਸੀਂ ਕੋਈ ਮੈਸੇਜ ਦੇਣਾ ਚਾਹੋਗੇ? ਪੁੱਤ ਮੈਂ ਆਪਣੇ ਬੱਚਿਆਂ ਨੂੰ ਪਾਕਿਸਤਾਨ ਦਿਆਂ ਨੂੰ ਚੜ੍ਹਦੇ ਪੰਜਾਬ ਨੂੰ ਲਹਿੰਦੇ ਪੰਜਾਬ ਨੂੰ ਸਾਰਿਆਂ ਨੂੰ ਮੈਂ ਤਲਾਹ ਦਿੰਦੀ ਆ ਕਿ ਮਾਵਾਂ ਵੀ ਸਬਰ ਵਿੱਚ ਰਹਿਣ। ਆਪਣੀਆਂ ਮਾਵਾਂ ਜੰਨਤ ਦੀਆਂ ਛਾਵਾਂ। ਆਪਣੀਆਂ ਮਾਵਾਂ ਦੇ ਨਾਲ ਖਿਆਲ ਕਰਨਾ। ਮਾਂ ਜੀ ਤੁਹਾਡੀ ਗੱਲ ਰੋਕ ਰਿਹਾ। ਮਾਂ ਬੇਟੇ ਐਬਾਂ ਦੀ ਕੈਂਚੀ ਆ। ਮਾਂ ਜੀ ਤੁਹਾਡੀ ਗੱਲ ਰੋਕ ਰਿਹਾ। ਦੋਸਤੋ ਦੇਖ ਲਓ ਕਿ ਮਾਂ ਜੀ ਨੇ ਫਿਰ ਵੀ ਇਹੀ ਗੱਲ ਕਹੀ ਕਿ ਪੁੱਤਰੋ ਆਪਣੀਆਂ ਮਾਵਾਂ ਦਾ ਖਿਆਲ ਕਰੋ। ਇਹ ਨਹੀਂ ਕਿਹਾ। ਉਹਨੇ ਕਿਹਾ ਮਾਵਾਂ ਨੂੰ ਚਾਹੀਦਾ ਸਬਰ ਕਰਨ। ਫਿਰ ਵੀ ਉਹਨਾਂ ਨੇ ਆਪਣੇ ਪੁੱਤਰ ਨੂੰ ਗਲਤ ਨਹੀਂ ਕਿਹਾ ਹੈਗਾ। ਮਾਂ ਬਹੁਤ ਵੱਡੀ ਹਸਤੀ ਆ ਸਾਜੀ। ਬਹੁਤ ਵੱਡੀ ਹਸਤੀ। ਜਿੰਨੀ ਕਦਰ ਹੁੰਦੀ ਆ ਮਾਵਾਂ ਦੀ ਕਦਰ ਕਰ ਲਓ। ਬਾਪ ਦੀ ਕਦਰ ਕਰ ਲਓ। ਬਜ਼ੁਰਗਾਂ ਦੀ ਕਦਰ ਕਰ ਲਓ। ਦਾਦਾ ਦਾਦੀ ਦੀ ਕਦਰ ਕਰ ਲਓ। ਬਜ਼ੁਰਗ ਆ ਇਹ ਇੱਕ ਪੱਕਿਆ ਹੋਇਆ ਮੇਵਾ ਤੇ ਪੱਕਿਆ ਹੋਇਆ ਮੇਵਾ ਜਿਹੜਾ ਹੁੰਦਾ ਨਾ ਸੰਭਾਲਣਾ ਬੜਾ ਮੁਸ਼ਕਲ ਹੁੰਦਾ ਤੇ ਸੰਭਾਲ ਲਓ ਜਿੰਨਾ ਸੰਭਾਲ ਸਕਦੇ। ਬਾਕੀ ਦੁਆਵਾਂ 'ਚ ਯਾਦ ਰੱਖਿਓ। ਅੱਲਾਹ ਹਾਫਿਜ਼।